ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਹੈ, 40 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ, ਮਾਈਗ੍ਰੈਂਟਸ ਦੇ ਨਾਲ ਲੱਦੀ ਇੱਕ ਬੱਸ ਬ੍ਰੌਂਸਵਿਲੇ, ਟੈਕਸਸ ਤੋਂ ਲਾਸ ਐਂਜਲਸ ਦੇ ਵਿੱਚ ਪਹੁੰਚੀ ਹੈ ਤੇ ਇਹ ਚੌਥੀ ਜਿਹੜੀ ਬੱਸ ਦੱਸੀ ਜਾ ਰਹੀ ਹੈ, ਜਿਹੜੀ ਕਿ ਸਿਟੀ ਦੇ ਵਿੱਚ ਆਈ ਹੈ। ਉੱਥੋਂ ਦੀ ਇੱਕ ਜਥੇਬੰਦੀ ਜਿਹੜੀ ਕਿ ਨੋਨ ਪ੍ਰੋਫਿਟ ਹੈ, ਕੋਆਲੀਸ਼ਨ ਫॉर ਹਿਊਮਨ ਇਮੀਗ੍ਰੈਂਟਸ ਰਾਈਟਸ, ਜਿਹੜੀ ਕਿ ਲਾਸ ਐਂਜਲਸ ਦੇ ਵਿੱਚ ਹੀ ਹੈ। ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਪੈਸੰਜਰਸ ਦੇ ਵਿੱਚੋਂ ਜਿਹੜੇ ਬੱਸ ਦੇ ਵਿੱਚ ਪ੍ਰਵਾਸੀ ਆਏ ਨੇ, ਇਹਨਾਂ ਦੇ ਵਿੱਚੋਂ 6 ਜਿਹੜੇ ਨੇ ਬੱਚੇ ਨੇ, ਜਿਨ੍ਹਾਂ ਦੀ ਉਮਰ 1 ਤੋਂ ਲੈ ਕੇ 15 ਸਾਲ ਦੇ ਦਰਮਿਆਨ ਹੈ। ਇਹਨਾਂ ਜਿਹੜੇ ਕੁੱਲ 41 ਮਾਈਗ੍ਰੈਂਟਸ ਆਏ ਨੇ, ਇਹਨਾਂ ਦੇ ਵਿੱਚੋਂ ਕੁਛ ਕੁ ਜਿਹੜੇ ਨੇ, ਅੱਧ ਜਿਹੜਾ ਉਹ ਵੈਨਜ਼ੂਏਲਾ ਤੋਂ ਨੇ, ਤਕਰੀਬਨ 20 ਤੋਂ ਜ਼ਿਆਦਾ। ਤੇ ਇਹਦੇ ਨਾਲ ਹੋਰ ਜਿਹੜੇ ਕੰਟਰੀਜ਼ ਨੇ ਜਿਨ੍ਹਾਂ ਤੋਂ ਇਹ ਮਾਈਗ੍ਰੈਂਟਸ ਆਏ ਨੇ, ਬ੍ਰਾਜ਼ੀਲ, ਚਿਲੀ, ਚਾਈਨਾ, ਕੋਲੰਬੀਆ, ਗੁਆਟੇਮਾਲਾ, ਹੈਤੀ ਤੇ ਹੌਂਡੂਰਸ, ਇਹ ਉਹ ਇਲਾਕੇ ਨੇ ਜਿਨ੍ਹਾਂ ਤੋਂ ਇਹ ਆਏ ਨੇ। ਤੇ ਦੱਸਿਆ ਕਿ ਟੈਕਸਸ ਸਟੇਟ ਅਫੀਸ਼ੀਅਲਸ ਨੇ ਇਸ ਬੱਸ ਨੂੰ ਜਿਹੜਾ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਵਾਸਤੇ ਬੁੱਕ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹਨੂੰ ਲਾਸ ਐਂਜਲਸ ਭੇਜਿਆ ਗਿਆ। ਟੈਕਸਸ ਗਵਰਨਰ ਗ੍ਰੇਗ ਆਬਟ ਦੀ ਹਾਲੇ ਜਿਹੜੀ ਸਟੇਟਮੈਂਟ ਆ, ਉਹਨਾਂ ਦੇ ਆਫਿਸ ਦੀ ਜਿਹੜੇ ਕਮੈਂਟ ਦੀ ਵੇਟ ਜਿਹੜੀਆਂ ਇਹ ਅਦਾਰੇ ਨੇ, ਮੀਡੀਆ ਅਦਾਰੇ, ਉਹ ਕਰ ਰਹੇ ਨੇ। ਤੇ ਦੱਸਦੇ ਆ ਕਿ ਐਬਟ ਤੇ ਰਿਪਬਲਿਕਨ ਫਲੋਰੀਡਾ ਗਵਰਨਰ ਨੇ ਰੌਨ ਡੀਸੈਂਟਿਸ, ਇਹਨਾਂ ਨੇ ਹੁਣ ਤੱਕ 1000 ਆਫ ਮਾਈਗ੍ਰੈਂਟਸ ਜਿਹੜੇ ਨੇ ਉਹ ਡੈਮੋਕ੍ਰੇਟਿਕ ਲੈਡ ਸਟੇਟਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਭੇਜ ਦਿੱਤੇ ਨੇ, ਜਿਸ ਤਰੀਕੇ ਨਾਲ ਕੈਲੀਫੋਰਨੀਆ ਦੇ ਵਿੱਚ ਆਏ ਨੇ। ਤੇ ਦੱਸਿਆ ਗਿਆ ਕਿ ਜੇਕਰ ਆਪਾਂ ਗੱਲਬਾਤ ਕਰੀਏ ਗਵਰਨਰ ਐਬਟ ਦੇ ਬਾਰੇ, ਤਾਂ ਉਹਨਾਂ ਨੇ ਟੈਕਸਸ ਤੋਂ ਲਾਸ ਐਂਜਲਸ ਨੂੰ ਪਹਿਲੀ ਜਿਹੜੀ ਬੱਸ ਭੇਜੀ ਸੀ ਉਹ 14 ਜੂਨ ਨੂੰ ਭੇਜੀ ਸੀਗੀ, ਤੇ ਉਸ ਤੋਂ ਬਾਅਦ ਇਹ ਚੌਥੀ ਬੱਸ ਹੈ ਜਿਹੜੀ ਕਿ ਟੈਕਸਸ ਤੋਂ ਲਾਸ ਐਂਜਲਸ ਪਹੁੰਚੀ ਹੈ। ਜੀ ਜੀ ਬਿਲਕੁਲ। ਅਗਲੀ ਖਬਰ ਚਲੀਏ, ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਇੱਕ ਹਾਈਵੇ ਦੇ ਉੱਤੇ, ਨਾਰਦਰਨ ਕੈਲੀਫੋਰਨੀਆ ਦੇ ਵਿੱਚ, ਇੱਕ ਮੋਟਰ ਹੋਮ ਲੈ ਕੇ ਬੰਦਾ ਜਾ ਰਿਹਾ ਸੀ। ਉਸਨੇ 19 ਦੇ ਕਰੀਬ ਕਾਰਾਂ ਜੋ ਆ ਉਹ ਭੰਨੀਆਂ ਹੈਗੀਆਂ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਕਿ ਬਿਜ਼ੀ ਕੈਲੀਫੋਰਨੀਆ ਦਾ ਇੰਟਰਸਟੇਟ ਜੋ I-580 ਹੈਗਾ ਆ, ਡਬਲਨ ਦੇ ਲਾਗੇ, ਉੱਥੇ ਕੱਲ ਸ਼ਾਮੀ ਇੱਕ ਬੰਦਾ ਆਪਣਾ ਮੋਟਰ ਹੋਮ ਲੈ ਕੇ ਜਾ ਰਿਹਾ ਸੀ ਤੇ ਉਸਨੇ ਨੋਇੰਗਲੀ ਜਾਂ ਅਨਨੋਇੰਗਲੀ 19 ਕਾਰਾਂ ਨੂੰ ਜਿਹੜਾ ਭੰਨ ਦਿੱਤਾ ਹੈਗਾ। ਟ੍ਰੈਫਿਕ ਉੱਥੇ ਬੰਪਰ ਟੂ ਬੰਪਰ ਹੋਇਆ ਸੀ ਇੱਕ ਟਾਈਮ ਦੇ ਉੱਤੇ, ਕਿਉਂਕਿ ਇੰਨੀਆਂ ਕਾਰਾਂ ਨੂੰ ਭੰਨ ਦਿੱਤਾ ਗਿਆ ਸੀ। ਕਹਿੰਦੇ ਵੀ ਜੋ ਇਹ ਬੰਦਾ ਸੀ, ਇੱਕ ਪੁਰਾਣੇ ਮਾਡਲ ਦੇ RV ਦੇ ਵਿੱਚ ਚਲਾ ਰਿਹਾ ਸੀ। ਉਸ ਦਾ ਪਤਾ ਨਹੀਂ ਤਾਂ ਉਹ ਕੰਟਰੋਲ ਜੋ ਆਫ ਹੋ ਗਿਆ ਤੇ ਜਾਂ ਉਸਨੇ ਜਾਣਬੁੱਝ ਕੇ ਇਹ ਸਾਰਾ ਕੀਤਾ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਕਿਹਾ ਵੀ ਡਬਲਨ ਕੈਲੀਫੋਰਨੀਆ ਦੇ ਪੁਲਿਸ ਆਫੀਸਰਸ ਨੇ ਦੇਖਿਆ ਵੀ ਚਿੱਟੇ ਰੰਗ ਦਾ ਜੋ ਮੋਟਰ ਹੋਮ ਆ 35 ਮੀਲ ਪਰ ਆਵਰ ਦੇ ਹਿਸਾਬ ਨਾਲ ਜਾ ਰਿਹਾ ਸੀ ਰਾਈਟ ਸ਼ੋਲਡਰ ਦੇ ਉੱਤੇ। ਤੇ ਉਹ ਤੋਂ ਬਾਅਦ ਉਸਨੇ ਦੇਖਿਆ ਵੀ ਰੈਕਲੈਸ ਡਰਾਈਵਰ ਕ੍ਰੈਸ਼ ਹੈਪਨ ਹੋਈ, ਕਿਉਂਕਿ ਜਦੋਂ ਇੰਨਾ ਜ਼ਿਆਦਾ ਟ੍ਰੈਫਿਕ ਹੁੰਦਾ ਤੁਹਾਨੂੰ ਪਤਾ ਹੀ ਆ ਵੀ ਉਹ ਐਕਸੀਡੈਂਟ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਹੈਗੇ ਆ। 18 ਮਿੰਟਾਂ ਵਿੱਚ ਉਸ ਨੂੰ ਅਰੈਸਟ ਕਰ ਲਿਆ ਗਿਆ ਪੁਲਿਸ ਵੱਲੋਂ।